ਸੰਧੂ ਸਾਹਿਬ ਪੰਜਾਬ 'ਚ ਕਹਿ ਲਓ ਜਾਂ ਪੰਜਾਬੀ ਕਹਾਣੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਚੌਥੀ ਪੀੜ੍ਹੀ ਦੇ ਨਵੇਂ ਕਹਾਣੀਕਾਰ ਆਏ ਹਨ। ਅੱਗੇ ਦੇਸ ਰਾਜ ਕਾਲੀ ਹੈ, ਭਗਵੰਤ ਰਸੂਲਪੁਰੀ, ਮੱਖਣ ਮਾਨ, ਹਰਜਿੰਦਰ ਸਿੰਘ ਸੂਰਾਪੁਰੀਆ, ਅਤੇ ਇੱਥੇ ਵੀ ਇੱਦਾਂ ਸਾਡੇ ਕੋਲ ਨਵੇਂ ਹੈ ਕਹਾਣੀਕਾਰ ਜਿੱਦਾਂ ਮੇਜਰ ਮੰਗਟਾ, ਕੁਲਜੀਤ ਮਾਨ। ਮੇਰਾ ਸਵਾਲ ਇਹ ਆ ਕਿ ਤੁਹਾਡੇ ਦੌਰ 'ਚ ਲਿਖੀ ਜਾ ਰਹੀ ਕਹਾਣੀ ਅਤੇ ਅੱਜ ਦੇ ਦੌਰ ਦੀ ਕਹਾਣੀ ਵਿੱਚ ਕਿਸ ਪੱਖ ਤੋਂ ਵਖਰੇਵਾਂ ਆ ਕਿ ਜਾਂ ਉਹਨੂੰ ਇੱਕ ਕਿਸਮ ਦਾ ਦੁਹਰਾਓ ਕੀਤਾ ਜਾ ਰਿਹਾ? ਅਸਲ ਵਿੱਚ ਹਰ ਦੌਰ ਜਿਹੜਾ ਹੁੰਦਾ ਉਹਦੀਆਂ ਆਪਣੀਆਂ ਲੋੜਾਂ ਹੁੰਦੀਆਂ ਨੇ ਔਰ ਉਸ ਜ਼ਿੰਦਗੀ ਨੂੰ ਜਿਹੜੇ ਨਵੇਂ ਲੋਕ ਨੇ ਸੰਤ ਸਿੰਘ ਸੇਖੋਂ ਨੇ ਕਿਹਾ ਸੀ ਕਿ ਮੇਰੀ ਜਿਹੜੀ ਪਿਛਲੇ ਦੌਰ ਵਿੱਚ ਆ ਕੇ ਨੇੜੇ ਦੀ ਨਜ਼ਰ ਕਮਜ਼ੋਰ ਹੋ ਗਈ ਹੈ। ਸੋ ਨੇੜੇ ਦੀ ਨਜ਼ਰ ਕਮਜ਼ੋਰ ਹੋਣ ਕਰਕੇ ਕਹਿੰਦਾ ਕਿ ਮੈਨੂੰ ਕਹਾਣੀ ਵਾਸਤੇ ਘਟਨਾਵਾਂ ਅਤੇ ਸਥਿਤੀਆਂ ਜਿਹੜੀਆਂ ਨੇ ਉਹ ਦਿਸਣੋਂ ਬੰਦ ਹੋ ਗਈਆਂ ਨੇ। ਤੋ ਜਦੋਂ ਛੋਟੀ ਉਮਰ ਵਿੱਚ ਕੋਈ ਬੰਦਾ ਹੁੰਦਾ ਅਤੇ ਉਹਨੂੰ ਜ਼ਿੰਦਗੀ ਦਾ ਹੁਲਾਸ, ਜ਼ਿੰਦਗੀ ਦੇ ਪ੍ਰਤੀ ਜੁਗਿਆਸਾ, ਉਤਸੁਕਤਾ ਵਧੇਰੇ ਹੁੰਦੀ ਹੈ ਔਰ ਵਧੇਰੇ ਸ਼ਿੱਦਤ ਦੇ ਨਾਲ ਉਹ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਉਹਦੇ ਰੰਗਾਂ ਦੀ ਵਿਭਿੰਨਤਾ ਜਿਹੜੀ ਆ ਉਹਨੂੰ ਜਾਣਨ ਅਤੇ ਪਛਾਣਨ ਦੀ ਕੋਸ਼ਿਸ਼ ਕਰਦਾ। ਤਾਂ ਮੈਂ ਸਮਝਦਾ ਹਾਂ ਕਿ ਜਿਹੜੇ ਨਵੇਂ ਲੋਕ ਨੇ ਉਹਨਾਂ ਕੋਲ ਨਜ਼ਰ ਦੀ ਤਾਜ਼ਗੀ ਹੁੰਦੀ ਆ ਔਰ ਨਜ਼ਰ ਦੀ ਤਾਜ਼ਗੀ ਦੇ ਨਾਲ ਆਪਣੇ ਦੌਰ ਨੂੰ ਸਮਝਣ ਦੀ ਉਹ ਕੋਸ਼ਿਸ਼ ਕਰਦੇ ਨੇ। ਤਾਂ ਸਾਡੇ ਨਵੇਂ ਕਥਾਕਾਰ ਜਿਹੜੇ ਨੇ ਉਹ ਆਪਣੀ ਨਜ਼ਰ ਦੇ ਨਾਲ, ਸਾਡੇ ਦੌਰ ਦੇ ਜਿਹੜੇ ਲੇਖਕ ਸਨ ਉਹਨਾਂ ਨੇ ਆਪਣੀ ਨਜ਼ਰ ਦੇ ਨਾਲ ਜ਼ਿੰਦਗੀ ਨੂੰ ਦੇਖਿਆ। ਅੱਜ ਦੇ ਦੌਰ ਦੇ ਲੇਖਕ ਜਿਹੜੇ ਨੇ ਉਹ ਆਪਣੀ ਨਜ਼ਰ ਨਾਲ ਜ਼ਿੰਦਗੀ ਨੂੰ ਦੇਖਦੇ ਪਏ ਨੇ। ਤਾਂ ਨਜ਼ਰ ਦੇ ਪਿੱਛੇ ਜਿਹੜਾ ਨਜ਼ਰੀਆ ਹੁੰਦਾ ਹੈ ਉਹ ਵੀ ਕਹਾਣੀ ਨੂੰ ਪ੍ਰਭਾਵਿਤ ਅਤੇ ਪ੍ਰੇਰਿਤ ਕਰਦਾ ਤੁਹਾਡੇ ਕੱਥ ਅਤੇ ਵੱਥ ਨੂੰ। ਅਤੇ ਜਦੋਂ ਅਸੀਂ ਸਾਂ ਕਹਾਣੀ ਦੇ ਦੌਰ ਦੇ ਵਿੱਚ ਪ੍ਰਮੁੱਖ ਰੂਪ ਵਿੱਚ ਲਿਖਦੇ ਪਏ, ਉਸ ਵੇਲੇ ਜਿਹੜਾ ਸਮਾਜਵਾਦੀ ਰੂਸ ਸੀ ਉਹਦੀ ਇੱਕ ਚੜ੍ਹਤਲ ਜਿਹੜੀ ਸੀ, ਇੱਕ ਸੰਸਾਰ ਪੱਧਰ ਉੱਤੇ ਇੱਕ ਆਦਰਸ਼ ਜਿਹੜਾ ਸੀ ਸਮਾਜ ਨੂੰ ਬਦਲਣ ਦਾ, ਜ਼ਿੰਦਗੀ ਨੂੰ ਬਦਲਣ ਦਾ, ਉਹ ਸਾਡੇ ਲੋਕਾਂ ਦੇ ਸਾਹਮਣੇ ਸੀ। ਤਾਂ ਅਚੇਤ ਰੂਪ ਵਿੱਚ ਉਹ ਇੱਕ ਮਾਡਲ ਸਾਡੇ ਸਾਹਮਣੇ ਪਿਆ ਹੋਣ ਕਰਕੇ ਉੱਥੋਂ ਤੱਕ ਪਹੁੰਚਣ ਦੀ ਤਾਂਘ, ਅਭਿਲਾਸ਼ਾ ਅਤੇ ਜੁਗਿਆਸਾ ਵੀ ਸਾਡੇ ਲੋਕਾਂ ਦੀਆਂ ਲਿਖਤਾਂ ਵਿੱਚ ਪਈ ਹੋਈ ਸੀ। ਜਦੋਂ ਇਹ ਨਵੇਂ ਦੌਰ ਦੇ ਲੇਖਕ ਆਉਂਦੇ ਨੇ ਉਦੋਂ ਰੂਸ ਦੇ ਨਾਲ, ਸਮਾਜਵਾਦੀ ਨਿਜ਼ਾਮ ਦੇ ਨਾਲ ਜੁੜਿਆ ਹੋਇਆ ਸਾਡਾ ਜਿਹੜਾ ਨਜ਼ਰੀਆ ਸੀ ਨਾ ਉਹ ਟੁੱਟ ਜਾਂਦਾ ਹੈ, ਬਿਖਰ ਜਾਂਦਾ ਹੈ, ਖੰਡਿਤ ਹੋ ਜਾਂਦਾ ਹੈ। ਤਾਂ ਇਹ ਸਾਡੇ ਨਵੇਂ ਲੇਖਕ ਜਿਹੜੇ ਨੇ ਇਹਨਾਂ ਦੇ ਕੋਲ ਉਸ ਤਰ੍ਹਾਂ ਦਾ ਉਹ ਨਜ਼ਰੀਆ ਤਾਂ ਨਹੀਂ ਹੈਗਾ, ਪਰ ਇਹ ਇੱਕ ਆਪਣੀ ਨਜ਼ਰ ਦੇ ਨਾਲ ਆਪਣੇ ਜ਼ਾਵੀਏ ਤੋਂ ਅੱਜ ਦੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਪਏ ਨੇ। ਉੱਥੇ ਵੀ ਬੜੇ ਅੱਛੇ ਕਹਾਣੀਕਾਰ ਨੇ, ਬੜੀਆਂ ਚੰਗੀਆਂ ਕਹਾਣੀਆਂ ਲਿਖਣ ਵਾਲੇ। ਕੁਛ ਦਾ ਨਾਂ ਤੁਸੀਂ ਲਿਆ ਹੈ, ਕੁਛ ਦਾ ਮੈਂ ਹੋਰ ਵਿੱਚ ਨਾਂ ਜੋੜਨਾ ਚਾਹਾਂਗਾ। ਸੁਖਜੀਤ ਬੜੀ ਅੱਛੀ ਕਹਾਣੀ ਲਿਖਦਾ ਪਿਆ। ਬਲਵਿੰਦਰ ਗਰੇਵਾਲ ਸਾਡੇ ਪੰਜਾਬੀ ਦੇ ਬਹੁਤ ਹੀ ਜਿਹੜੇ ਚੰਗੇ ਖੂਬਸੂਰਤ ਕਹਾਣੀਕਾਰ ਨੇ ਉਹਨਾਂ ਵਿੱਚ ਉਹਦਾ ਸ਼ੁਮਾਰ ਕੀਤਾ ਜਾ ਸਕਦਾ। ਬਲਜਿੰਦਰ ਨਸਰਾਲੀ ਹੈ, ਹੋਰ ਕੁਛ ਲੋਕ ਨੇ। ਇਸੇ ਤਰ੍ਹਾਂ ਇੱਥੇ ਤੁਹਾਡੇ ਕੈਨੇਡਾ ਵੀ ਤੁਹਾਡੇ ਇੱਥੋਂ ਹਰਪ੍ਰੀਤ ਸੇਖਾ ਬਹੁਤ ਹੀ ਅੱਛੀ ਕਹਾਣੀ, ਬੜੀ ਸੰਵੇਦਨਸ਼ੀਲ ਕਹਾਣੀ ਜਿਹੜੀ ਆ ਉਹ ਲਿਖਦਾ। ਕੁਲਜੀਤ ਮਾਨ ਦਾ ਤੁਸੀਂ ਨਾਂ ਲਿਆ, ਜਰਨੈਲ ਸਿੰਘ ਹੈ ਉੱਥੇ। ਤਾਂ ਇਸ ਤਰ੍ਹਾਂ ਦੇ ਕੈਨੇਡਾ ਵਿੱਚ ਵੀ ਬੜੀ ਆਪਣੇ ਸਾਧੂ ਬਨਿੰਗ ਹੈ, ਉਹ ਦੂਜਾ ਮੁੰਡਾ ਜਿਹਨੇ ਲਿਖੀ ਸੀਗੀ ਉਹ ਵਹਿੰਗੀ ਕਹਾਣੀ ਔਰ 20 ਦਾ ਨੋਟ, ਅਮਨਪਾਲ ਸਾਰਾ, ਉਹਦੀਆਂ ਬੜੀਆਂ ਅੱਛੀਆਂ ਕਹਾਣੀਆਂ ਨੇ। ਅਤੇ ਇਸ ਕਰਕੇ ਮੈਂ ਸਮਝਦਾ ਕਿ ਕੈਨੇਡਾ ਵਿੱਚ ਵੀ ਬੜੀ ਅੱਛੀ ਕਹਾਣੀ ਲਿਖੀ ਜਾ ਰਹੀ ਜਿਹੜੀ ਅੱਜ ਦੀ ਪੰਜਾਬੀ ਕਹਾਣੀ ਦੇ ਨਾਲ ਬਾਹਰ ਭੇਜਦੀ। ਸੰਧੂ ਸਾਹਿਬ, ਕੁਛ ਲੋਕਾਂ ਦਾ ਵਿਚਾਰ ਇਹ ਹੈ ਕਿ ਜਦੋਂ ਕੋਈ ਲਹਿਰ ਹੋਂਦ ਵਿੱਚ ਆਉਂਦੀ ਹੈ ਨਾ, ਜਿੱਦਾਂ ਨਕਸਲਵਾੜੀ ਲਹਿਰ ਦੀ ਆਪਾਂ ਗੱਲ ਕੀਤੀ ਹੈ, ਤੁਸੀਂ ਸਿੱਧੇ ਜਾਂ ਸਿੱਧੇ ਰੂਪ 'ਚ ਵਾਬਸਤਾ ਰਹੇ ਉਹਨਾਂ ਨਾਲ, ਜਾਂ ਉਸ ਤੋਂ ਬਾਅਦ ਸਿੱਖ ਖਾੜਕੂ ਲਹਿਰ ਰਹੀ ਹੈ, ਸੋ ਉਹਨਾਂ ਲੋਕਾਂ ਦਾ ਵਿਚਾਰ ਇਹ ਹੈ ਕਿ ਉਦੋਂ ਹੀ ਕਈ ਉੱਠੇ ਅਤੇ ਲਹਿਰਾਂ ਦੇ ਖਤਮ ਹੋਣ ਨਾਲ ਖਤਮ ਹੋ ਗਏ, ਕਹਾਣੀਕਾਰ ਉੱਠੇ, ਕਹਾਣੀ ਨਾਲ ਖਤਮ ਹੋ ਗਏ। ਅਤੇ ਤੁਸੀਂ ਮਤਲਬ ਉਹਨਾਂ ਦੀ ਸੋਚ ਨਾਲ ਕਿੰਨੇ ਕੁ ਸਹਿਮਤ ਹੋ? ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਵੀ ਕੋਈ ਲਹਿਰ ਵਿਆਪਕ ਪੱਧਰ 'ਤੇ ਫੈਲਦੀ ਹੈ ਅਤੇ ਉਹਦੇ ਨਾਲ ਜਿਹੜੇ ਲੇਖਕਾਂ ਦੀ ਇੱਕ ਪੂਰੀ ਦੀ ਪੂਰੀ ਨਵੀਂ ਫਸਲ ਜਿਹੜੀ ਆ ਉਹ ਫੁੱਟ ਕੇ ਸਾਹਮਣੇ ਆਉਂਦੀ ਹੈ। ਲਹਿਰ ਜਿਹੜੀ ਆ ਉਹ ਲੇਖਕਾਂ ਨੂੰ ਵੀ ਪੈਦਾ ਕਰਦੀ ਆ ਔਰ ਲੇਖਕ ਜਿਹੜੇ ਨੇ ਉਹ ਵੀ ਲਹਿਰਾਂ ਉੱਤੇ ਪਰਤਵੇਂ ਰੂਪ ਵਿੱਚ ਅਸਰਅੰਦਾਜ਼ ਹੁੰਦੇ ਨੇ। ਜਿੱਥੋਂ ਤੱਕ ਤੁਹਾਡੀ ਦੂਜੀ ਗੱਲ ਆ, ਮੈਂ ਸਮਝਦਾ ਕਿ ਉਹ ਵੀ ਬਿਲਕੁਲ ਦਰੁਸਤ ਹੈਗੀ ਆ, ਕਿਉਂਕਿ ਉਹ ਲਹਿਰ ਦੇ ਨਾਲ ਇੱਕ ਖਾਸ ਤੌਰ 'ਤੇ ਵਿਚਾਰਧਾਰਕ ਪ੍ਰਚਾਰਾਤਮਕ ਰੁਚੀ ਜਿਹੜੀ ਹੈ ਨਾ ਉਹ ਕਿਉਂਕਿ ਪ੍ਰਮੁੱਖ ਹੁੰਦੀ ਉਸ ਲਹਿਰ ਨੂੰ ਉਭਾਰਨ ਦੇ ਵਾਸਤੇ। ਅਤੇ ਬਹੁਤੀ ਜਿਹੜੀ ਰਚਨਾ ਹੁੰਦੀ ਹੈ ਨਾ ਉਹ ਆਮ ਤੌਰ ਉੱਤੇ ਪ੍ਰਚਾਰ ਦੀ ਰਚਨਾ ਬਣ ਜਾਂਦੀ ਹੈ, ਕਲਾ ਦੀ ਰਚਨਾ ਨਹੀਂ ਬਣਦੀ। ਤੋ ਕਲਾਮੀ ਰਚਨਾ ਜਿਹੜੀ ਹੁੰਦੀ ਹੈ ਉਹ ਲੇਖਕ ਦੀ ਪ੍ਰਤਿਭਾ ਉੱਤੇ ਮੁਨਸਰ ਕਰਦੀ ਹੈ। ਤਾਂ ਜਿਹੜੇ ਪ੍ਰਤਿਭਾਵਾਨ ਲੇਖਕ ਹੁੰਦੇ ਨੇ ਉਹ ਲਹਿਰਾਂ ਦੇ ਵਿੱਚ ਵੀ ਸਾਹਿਤ ਲਿਖ ਕੇ ਲਹਿਰਾਂ ਤੋਂ ਪਾਰ ਹੋ ਜਾਂਦੇ ਨੇ
ਔਰ ਉਹ ਅਮਰ ਰਚਨਾਵਾਂ ਰਚ ਜਾਂਦੇ ਨੇ। ਔਰ ਲਹਿਰ ਦੇ ਬੀਤਣ ਦੇ ਨਾਲ ਉਹ ਨਹੀਂ ਮਰਦੇ, ਉਹਨਾਂ ਦੀ ਕਵਿਤਾ, ਉਹਨਾਂ ਦੀ ਰਚਨਾ ਜਿਹੜੀ ਉਹ ਸਦਾ ਜਿਉਂਦੀ ਰਹਿੰਦੀ ਆ। ਅਤੇ ਜਿਹੜੇ ਲਹਿਰ ਦੀ ਪੈਦਾਵਾਰ ਹੁੰਦੇ ਨੇ ਉਹ ਸਮੇਂ ਦੇ ਨਾਲ ਖਤਮ ਹੋ ਜਾਂਦੇ ਨੇ। ਮੈਂ ਸਮਝਦਾ ਕਿ ਉਹਨਾਂ ਨੇ ਆਪਣੇ ਦੌਰ ਦੇ ਵਿੱਚ ਇੱਕ ਆਪਣਾ ਇਤਿਹਾਸਕ ਰੋਲ ਨਿਭਾ ਲਿਆ ਹੁੰਦਾ ਹੈ, ਔਰ ਉਹਨਾਂ ਦੀ ਕਵਿਤਾ ਜਾਂ ਉਹਨਾਂ ਦੀ ਰਚਨਾ ਜਿਹੜੀ ਆ ਉਹ ਵੀ ਆਉਣ ਵਾਲੇ ਨਵਿਆਂ ਲੇਖਕਾਂ ਦੇ ਵਾਸਤੇ ਖਾਦ ਦਾ ਕੰਮ ਦਿੰਦੀ ਆ, ਔਰ ਉਹ ਆਪਣਾ ਰੋਲ ਨਿਭਾ ਕੇ ਮੰਚ ਤੋਂ ਪਾਸੇ ਹੋ ਜਾਂਦੀ ਆ। ਬੁਨਿਆਦੀ ਗੱਲ ਹੈ ਪ੍ਰਤਿਭਾਵਾਨ ਲੇਖਕ ਦਾ ਹੋਣਾ, ਔਰ ਪ੍ਰਤਿਭਾਵਾਨ ਲੇਖਕ ਜਿਹੜਾ ਹੈ ਉਹ ਹਰ ਦੌਰ ਦੇ ਵਿੱਚ ਜਿਉਂਦਾ ਰਹੇਗਾ। ਤੁਸੀਂ ਜਾਣਦੇ ਹੋ ਉਸ ਖਾੜਕੂ ਦੌਰ ਪਹਿਲੇ ਦੇ ਵਿੱਚ ਜੇ ਬਹੁਤ ਸਾਰੇ ਲੇਖਕ ਸਨ, ਕਵੀ ਸਨ, ਅਤੇ ਉਹਨਾਂ ਵਿੱਚੋਂ ਕੁਝ ਇੱਕ ਅਜੇ ਵੀ ਪਾਸ਼ ਸਦਾ ਜਿਉਂਦਾ ਰਹੇਗਾ, ਠੀਕ ਹੈ ਨਾ, ਭਾਵੇਂ ਉਹ ਇੱਕ ਵਿਸ਼ੇਸ਼ ਦੌਰ ਦੀ ਉਪਜ ਸੀ। ਤੋ ਉਂਝ ਵੀ ਇਸ ਤਰ੍ਹਾਂ ਹੁੰਦਾ ਜਦੋਂ ਕਿਸੇ ਲਹਿਰ ਦੇ ਵਿੱਚ ਕੋਈ ਇੱਕ ਵੱਡਾ ਲੇਖਕ ਪੈਦਾ ਹੁੰਦਾ ਅਤੇ ਬਹੁਤੇ ਸਾਰੇ ਲੋਕ ਜਿਹੜੇ ਨੇ ਨਾ ਉਹ ਉਹਨਾਂ ਦੀ ਨਕਲ ਮਾਰਨ ਵਾਲੇ ਹੁੰਦੇ ਆ, ਉਸ ਤਰ੍ਹਾਂ ਦੇ ਬਣਨ ਦੀ ਕੋਸ਼ਿਸ਼ ਕਰਦੇ ਨੇ। ਅੰਮ੍ਰਿਤਾ ਮੋਹਨ ਸਿੰਘ ਦੇ ਦੌਰ ਵਿੱਚ ਅੰਮ੍ਰਿਤਾ ਅਤੇ ਮੋਹਨ ਸਿੰਘ ਬਣਨ ਦੀ ਕੋਸ਼ਿਸ਼ ਦੇ ਵਿੱਚ ਬਹੁਤ ਸਾਰੇ ਸੈਂਕੜੇ ਲੇਖਕ ਜੁਟੇ ਹੋਏ ਸਨ। ਸ਼ਿਵ ਕੁਮਾਰ ਦੇ ਦੌਰ ਵਿੱਚ ਸ਼ਿਵ ਕੁਮਾਰ ਵਰਗੇ ਬਣਨ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਸਨ। ਪਾਸ਼ ਦੇ ਦੌਰ ਵਿੱਚ ਪਾਸ਼ ਵਰਗੇ ਬਣਨ ਦੀ, ਜਾਂ ਹੁਣ ਪਾਤਰ ਦੇ ਦੌਰ ਵਿੱਚ ਬਹੁਤ ਵੱਡੇ ਪੱਧਰ ਉੱਤੇ ਲੋਕ ਗਜ਼ਲਾਂ ਲਿਖਦੇ ਪਏ ਨੇ। ਪਰ ਹਰ ਦੌਰ ਵਿੱਚੋਂ ਪ੍ਰਤੀਨਿਧ ਲੇਖਕ ਜਿਹੜੇ ਨੇ, ਜਾਨਦਾਰ ਲੇਖਕ ਜਿਹੜੇ ਨੇ, ਪ੍ਰਤਿਭਾਵਾਨ ਲੇਖਕ ਜਿਹੜੇ ਨੇ, ਉਹ ਹੀ ਜਿਉਂਦੇ ਅਤੇ ਬਚਦੇ ਰਹਿੰਦੇ ਨੇ, ਔਰ ਉਹੋ ਹੀ ਸਾਹਿਤ ਦੀਆਂ ਉੱਚੀਆਂ ਚੋਟੀਆਂ ਜਿਹੜੀਆਂ ਨੇ ਉਹ ਬਣ ਕੇ ਅਤੇ ਲਿਸ਼ਕਦੇ ਰਹਿੰਦੇ ਨੇ।